ਚੰਗਾ ਕੋਈ ਗੱਲ ਨਹੀਂ, ਅੱਲਾ ਵਾਰਸ ਏ। ਵਹੁਟੀ ਨੇ ਦਿਲਾਸਾ ਦਿੱਤਾ। ਅੱਲਾ ਵਾਰਸ ਹੁੰਦਾ ਤੇ ਫੇਰ ਇੰਜ ਨਾ ਹੁੰਦੀ। ਉਸ ਟੁੱਟੇ ਦਿਲ ਨਾਲ ਆਖਿਆ, ਅੱਲਾ ਤੇ ਵੱਡੀਆਂ ਦੁਕਾਨਾਂ ਵਾਲਿਆਂ ਦਾ ਵਾਰਸ ਹੁੰਦਾ ਏ। ਪੰਜਾਬੀ ਕਹਾਣੀ ਪੱਕੀ ਰਾਸ। ਸ਼ਾਮ ਵੇਲੇ ਉਹ ਟੁੱਟੇ ਦਿਲ ਤੇ ਬੇਵੱਸ ਹੌਸਲੇ ਨਾਲ ਘਰ ਵੜਿਆ ਸੀ। ਉਹਦੇ ਅੰਗ ਅੰਗ ਵਿੱਚ ਮਾਯੂਸੀ ਪੀਂਘਾਂ ਪਾਈਆਂ ਹੋਈਆਂ ਸਨ। ਉਹਦੀਆਂ ਸੋਚਾਂ ਗੁੰਮ-ਗੁਮਾ ਕੇ ਬਸ ਇੱਕ ਨੁਕਤੇ ਉੱਤੇ ਆਣ ਕੇ ਖਲੋਤੀਆਂ ਸਨ। ਕੀ ਕਰਾਂ? ਇਹ ਜ਼ਿੰਦਗੀ ਕੀ ਏ? ਮੈਂ ਕਿਉਂ ਜਿਉਣਾ ਵਾਂ? ਬੇਅੰਤ ਸਵਾਲ। ਘਰ ਵੜਦਿਆਂ ਹੀ ਸਾਹਮਣੇ ਅੱਧ ਉਣੀ ਮੰਜੀ ਉੱਤੇ ਚੁੱਪਚਾਪ ਬੈਠ ਗਿਆ। ਸੋਚਦਾ ਤੇ ਉਹ ਹੁਣ ਵੀ ਸੀ, ਹੁਣ ਕਰਾਂ ਕੀ? ਚੌਂਕੇ ਵਿੱਚ ਬਾਂਡੇ ਧੁੰਦੀ ਉਹਦੀ ਵਹੁਟੀ ਨੂੰ ਫਿਕਰ ਲੱਗਾ, ਖੁਦਾ ਖੈਰ ਕਰੇ। ਉਸ ਖਿਆਲ ਕੀਤਾ ਕਿਸੇ ਨਾਲ ਲੜ ਨਾ ਪਿਆ ਹੋਵੇ, ਪਰ ਨਹੀਂ, ਲੜਨ ਵਾਲੀ ਤੇ ਉਹਦੇ ਵਿੱਚ ਕੋਈ ਗੱਲ ਨਹੀਂ। ਉਹਨੂੰ ਯਾਦ ਆਇਆ, ਇਹ ਤੇ ਸਾਊ ਡੱਗਾ ਏ ਬਗੈਰ ਸਿੰਘਾਂ ਦੇ। ਫੇਰ ਉਹਨੂੰ ਕੀ ਬਣਿਆ? ਅੱਗੇ ਤੇ ਘਰ ਆਉਂਦਿਆਂ ਪਹਿਲੇ ਮੇਰੇ ਵੱਲ ਮੁਸਕਰਾ ਕੇ ਵੇਖਦਾ ਸੀ। ਉਹ ਵਿਚਾਰ ਕਰਦੀ ਹੋਈ ਕਈ ਗਵੇੜ ਲਾਂਦੀ ਉਹਦੇ ਕੋਲ ਆਣ ਖਲੋਤੀ। ਕੀ ਗੱਲ ਏ? ਮੈਂ ਪੁੱਛਣੀ ਆ, ਖੈਰ ਤੇ ਹੈ? ਇੰਨਾ ਪਰੇਸ਼ਾਨ ਕਿਉਂ ਏ? ਕੁਝ ਨਹੀਂ, ਉਹ ਤਾਂ ਸਿਰ ਚੁੱਕਿਆਂ ਬਿਨਾਂ ਹੌਲੀ ਜੀ ਬੋਲਿਆ। ਅੱਜ ਆਵਾਜ਼ ਵੀ ਕੰਬੀ ਸੀ। ਉਹਦੇ ਘਰ ਵਾਲੀ ਨੇ ਉਹਦੀ ਠੋਡੀ ਨੂੰ ਹੱਥ ਨਾਲ ਉਤਾਂ ਕਰਕੇ ਅੱਖਾਂ ਵਿੱਚ ਵੇਖਦਿਆਂ ਹੋਇਆਂ ਆਖਿਆ, ਕੁਝ ਤੇ ਹੈ, ਤੇਰਾ ਮੂੰਹ ਉਤਰਿਆ ਕਿਉਂ ਹੋਇਆ ਏ? ਆਖਿਆ ਜੋ ਕੁਝ ਨਹੀਂ, ਉਹ ਅੱਖਾਂ ਨੀਵੀਆਂ ਕਰਕੇ ਬੋਲਿਆ। ਇਹ ਤੇਰੀ ਪੁਰਾਣੀ ਆਦਤ ਏ। ਘਰ ਵਾਲੀ ਨੇ ਜ਼ਰਾ ਕੁ ਨਾਰਾਜ਼ਗੀ ਵਿਖਾਈ। ਦਿਲ ਦੀ ਗੱਲ ਦਿਲ ਵਿੱਚ ਹੀ ਰੱਖੀ ਫਿਰਨਾ ਏ। ਮੈਂ ਤੇਰੀ ਕੁਝ ਨਹੀਂ ਲੱਗਦੀ? ਉਸ ਠੋਡੀ ਤੋਂ ਹੱਥ ਪਾਸੇ ਕਰ ਲਿਆ। ਵਹੁਟੀ ਦੀ ਰਿੰਜਗੀ ਉਸ ਵੀ ਮਹਿਸੂਸ ਕਰ ਲਈ। ਐਵੇਂ ਧੱਕੇ ਦਾ ਮੁਸਕਰਾ ਕੇ ਬੋਲਿਆ, ਜੇ ਦੱਸ ਵੀ ਦੇਵਾਂ ਤੇ ਤੂੰ ਕੀ ਕਰ ਲਏਂਗੀ? ਜੇ ਨਾ ਦੱਸੇ ਤੇ ਫੇਰ ਕੀ ਹੋਵੇਗਾ? ਓਹੋ, ਮੈਂ ਤੈਨੂੰ ਕੀ ਦੱਸਾਂ? ਫੇਰ ਕਿਹਨੂੰ ਦੱਸੇਗਾ? ਘਰ ਵਾਲੀ ਦੀ ਜ਼ਿੱਦ ਵੇਖ ਕੇ ਬੋਲਿਆ, ਭਲੀਏ ਅੱਜ ਰਾਸ ਬਿਲਕੁਲ ਮੁੱਕ ਗਈ ਓ। ਅੱਗੇ ਤੇ ਕੁਝ ਨਾ ਕੁਝ ਰਹਿੰਦਾ ਸੀ, ਅੱਜ ਤੇ ਆਟਾ ਵੀ ਨਹੀਂ ਵਟਿਆ। ਰਾਸ ਦੇ ਮੁੱਕ ਜਾਣ ਦਾ ਸੁਣ ਕੇ ਉਹਦੀ ਵਹੁਟੀ ਵੀ ਕੁਝ ਬੈੜੀ ਪਈ। ਜੱਟ ਕੋ ਦੋਵੇਂ ਚੁੱਪ ਰਹੇ ਤੇ ਫੇਰ ਬੋਲੀ, ਕਿਉਂ ਅੱਜ ਕੀ ਲਾਇਆ ਸੀ? ਕੀ ਲਾਣਾ ਸੀ? ਉਹ ਦੁਖੀ ਆਵਾਜ਼ ਵਿੱਚ ਬੋਲਿਆ। ਰਾਸ ਹੀ ਗਟਦੀ ਗਟਦੀ 10 ਰੁਪਇਆਂ ਤੀਕ ਰਹਿ ਗਈ ਸੀ। 10 ਰੁਪਇਆਂ ਦਾ ਮੰਡੀਓ ਕੀ ਆਣਾ ਸੀ? ਨਰਮ ਜਿਹੇ ਅਮਰੂਦ ਚੁੱਕ ਲਿਆਇਆ ਸਾਂ, ਕਿਸੇ ਖਰੀਦੇ ਹੀ ਨਹੀਂ। ਸ਼ਾਮ ਤੀਕਰ ਅਮਰੂਦਾਂ ਵਿੱਚੋਂ ਕੀੜੇ ਬਾਹਰ ਟੁਰਨ ਲੱਗ ਪਏ ਸਨ। ਰੇਹੜੀ ਕਿੱਥੇ ਵੇ? ਵਹੁਟੀ ਛੇਤੀ ਨਾਲ ਪੁੱਛਿਆ। ਉਹਦੇ ਖਿਆਲ ਵਿੱਚ ਕਿਧਰੇ ਕਮੇਟੀ ਵਾਲਿਆਂ ਗੰਦੇ ਅਮਰੂਦਾਂ ਸਣੇ ਰੇਹੜੀ ਨਾ ਚੁੱਕ ਲਈ ਹੋਵੇ। ਅਮਰੂਦ ਨਾਲੇ ਵਿੱਚ ਲੁੱਧ ਕੇ ਰੇਹੜੀ ਤੇ ਮੈਂ ਉੱਥੇ ਹੀ ਹੋਟਲ ਕੋਲ ਖਿਲਾਰ ਆਇਆ ਸਾਂ। ਉਸ ਦੱਸਿਆ ਤੇ ਘਰ ਵਾਲੀ ਨੂੰ ਕੁਝ ਹੌਸਲਾ ਆਇਆ। ਚੰਗਾ ਕੋਈ ਗੱਲ ਨਹੀਂ, ਅੱਲਾ ਵਾਰਸ ਏ। ਵਹੁਟੀ ਨੇ ਦਿਲਾਸਾ ਦਿੱਤਾ। ਅੱਲਾ ਵਾਰਸ ਹੁੰਦਾ ਤੇ ਫੇਰ ਇੰਜ ਨਾ ਹੁੰਦੀ। ਉਸ ਟੁੱਟੇ ਦਿਲ ਨਾਲ ਆਖਿਆ, ਅੱਲਾ ਤੇ ਵੱਡੀਆਂ ਦੁਕਾਨਾਂ ਵਾਲਿਆਂ ਦਾ ਵਾਰਸ ਹੁੰਦਾ ਏ। ਫੇਰ ਉਹ ਬੋਲਦਾ ਗਿਆ, ਮੈਂ ਲੰਡੇ ਦੇ ਕੱਪੜੇ ਵੇਚੇ, ਸਬਜ਼ੀਆਂ ਵੇਚੀਆਂ, ਕਈ ਹੋਰ ਸੌਦੇ ਵੀ ਵੇਚੇ, ਪਰ ਫੇਰ ਵੀ ਲੋਕੀ ਵੱਡੀਆਂ ਤੇ ਉੱਚੀਆਂ ਦੁਕਾਨਾਂ ਤੋਂ ਹੀ ਸੌਦਾ ਖਰੀਦਦੇ ਰਹੇ ਤੇ ਮੈਨੂੰ ਘਾਟਾ ਹੀ ਪੈਂਦਾ ਗਿਆ। ਉਸ ਇੱਕ ਲੰਮਾ ਸਾਹ ਲਿਆ। ਮੈਨੂੰ ਤੇ ਭਲੀਏ ਕੋਈ ਸਮਝ ਨਹੀਂ ਆਉਂਦੀ। ਕਾਹਦੀ? ਵਹੁਟੀ ਬੋਲੀ। ਅੱਲਾ ਤੇ ਅੱਲਾ ਦੇ ਲੋਕਾਂ ਦੀ। ਉਹਦੇ ਦਿਲ ਦਾ ਭਾਰ ਹੌਲਾ ਹੋਇਆ ਤੇ ਵਹੁਟੀ ਹੱਸ ਕੇ ਬੋਲੀ, ਵਾਹ ਵੇ ਕਮਾਊ ਢੋਲਾ, ਆਪ ਕੁਪੱਤੀ ਤੇ ਵਿਹੜੇ ਸਿਰਦੋਸ਼। ਇਹਦੇ ਵਿੱਚ ਅੱਲਾ ਤੇ ਅੱਲਾ ਦੇ ਲੋਕਾਂ ਦਾ ਕੀ ਕਸੂਰ ਏ? ਹੋਰ ਕਿੰਦਾ? ਮਤਲਬ ਮੇਰਾ ਕਸੂਰ ਏ? ਨਹੀਂ, ਨਾ ਤੇਰਾ ਏ ਨਾ ਹੋਰ ਕਿਸੇ ਦਾ। ਕਿਸਮਤ ਦਾ ਹੇਰ ਫੇਰ ਏ। ਕਿਸਮਤ ਮੈਂ ਬਣਾਈ ਏ? ਬਣਾਣੀ ਪੈਂਦੀ ਏ। ਕਿਵੇਂ? ਉਹ ਹੈਰਾਨੀ ਨਾਲ ਘਰ ਵਾਲੀ ਵੱਲ ਵੇਖਿਆ। ਖਬਰੇ ਉਹਦੇ ਕੋਲ ਕੋਈ ਕਿਸਮਤ ਬੂਟੀ ਹੋਵੇ। ਕੁਝ ਸੋਚ ਸੋਚ ਕੇ ਤੇ ਪਾਗਲ ਹੋ ਗਿਆ ਵਾਂ। ਚੱਲੀ ਨਾ ਹੋਵੇ, ਆਖਦੀ ਏ ਕੋਈ ਸੋਚ। ਘਰ ਵਾਲੀ ਨੇ ਚੁੰਨੀ ਦੇ ਪੱਲੇ ਨਾਲੋਂ ਖੋਲ ਕੇ 10 ਦਾ ਨੋਟ ਫੜ ਲਿਆ ਤੇ ਉਹ ਹੈਰਾਨੀ ਨਾਲ ਨੋਟ ਫੜ ਕੇ ਪੁੱਛਿਆ, ਕਿਸੇ ਕੋਲੋਂ ਉਧਾਰ ਮੰਗੇ ਨਹੀਂ? ਮੈਂ ਅੱਗੇ ਕਦੀ ਕਿਸੇ ਕੋਲੋਂ ਮੰਗੇ ਨੇ? ਫੇਰ ਕਿੱਥੋਂ ਆਏ? ਮੈਂ ਬੂਆ ਨੂੰ ਲੈ ਕੇ ਸਾਈਂ ਸੱਚੀ ਸਰਕਾਰ ਦੇ ਦਰਬਾਰ ਗਈ ਸਾਂ, ਵਹੁਟੀ ਦੱਸਿਆ। ਲੋਕੀ ਆਖਦੇ ਨੇ ਦਰਬਾਰ ਦੀ ਮਿੱਟੀ ਅੱਖਾਂ ਵਿੱਚ ਪਾਵਣ ਨਾਲ ਅੱਖਾਂ ਦਾ ਨੂਰ ਦੁਬਾਰਾ ਲੱਭ ਜਾਂਦਾ ਏ। ਮੇਰਾ ਖਿਆਲ ਸੀ ਬੂਆ ਦੀਆਂ ਅੱਖਾਂ ਵਿੱਚ ਵੀ ਮਿੱਟੀ ਪਵਾ ਲਿਆਵਾਂ। ਖਬਰੇ ਅੱਲਾ ਵਿਚਾਰੀ ਦੀਆਂ ਅੱਖਾਂ ਰੋਸ਼ਨ ਕਰ ਹੀ ਦੇਵੇ, ਚਲੋ ਟੁਰਨ ਫਿਰਨ ਜੋਗੀ ਤੇ ਹੋ ਜਾਵੇ। ਫੇਰ ਪਾਈ ਅੰਮਾ ਦੀ ਅੱਖਾਂ ਵਿੱਚ ਮਿੱਟੀ? ਉਸ ਕਾਲੀ ਨਾਲ ਪੁੱਛਿਆ। ਨਹੀਂ, ਹਾਲੀ ਤੇ ਮੈਂ ਸਾਈਂ ਦੇ ਕਦਮਾਂ ਦੀ ਮਿੱਟੀ ਲਿਆਂਦੀ ਏ। ਘਰ ਵਾਲੀ ਬੋਲੀ। ਰੋਜ਼ ਰਾਤ ਨੂੰ ਇੱਕ ਸਿਲਾਈ ਪਾਵਾਂਗੀ, ਨਾਲੇ 7 ਐਤਵਾਰ ਜਾਣਾ ਪਏਗਾ। 10 ਰੁਪਏ ਉੱਥੇ ਕਿਸੇ ਦੇ ਡਿੱਗੇ ਹੋਏ ਸਨ। ਖਾਵਨ ਦਾ ਖਿਆਲ ਰੁਪਈਆਂ ਵੱਲ ਸੀ। ਉਸ ਆਖਿਆ,
ਅਜੇ ਆਪਣੇ ਕੋਲ ਹੀ ਰੱਖ। ਨਹੀਂ ਡਿੱਗੇ ਤੇ ਨਹੀਂ ਸਨ, ਵਹੁਟੀ ਬੋਲੀ। ਮੈਂ ਬੂਆ ਨੂੰ ਮਜ਼ਾਰ ਦੇ ਕੋਲ ਬਿਠਾ ਕੇ ਪਾਣੀ ਪੀਣ ਜਾਂਦੀ ਸਾਂ ਤੇ ਕਿਸੇ ਅੱਲਾ ਦੇ ਬੰਦੇ ਨੇ ਬੂਆ ਉੱਤੇ ਤਰਸ ਖਾ ਕੇ 10 ਰੁਪਏ। ਉਹ ਸੋਚਿਆ ਜੇ ਤਰਸ ਖਾਣ ਵਾਲੇ ਬਹੁਤੇ ਹੁੰਦੇ ਤੇ ਕਿੰਨੀ ਚੰਗੀ ਗੱਲ ਹੁੰਦੀ। ਉਹਦਾ ਦਿਲ ਕੀਤਾ ਬੂਆ ਰੋਜ਼ ਹੀ ਦਰਬਾਰ ਚਲੀ ਜਾਵੇ। ਫੇਰ ਨਾਲ ਹੀ ਇੱਕ ਦੂਜੇ ਖਿਆਲ ਨਾਲ ਉਹਨੂੰ ਸ਼ਰਮ ਆਈ, ਮੈਂ ਕਿੰਨਾ ਬੇਗੈਰਤ ਹਾਂ ਕਿ ਅੰਮਾ ਨੂੰ ਹੁਣ ਮੰਗਤੀ ਬਣਾ ਦੇਵਾਂ। ਹਾਏ ਮੇਰੇ ਅੱਲਾ, ਇਹ ਦਿਨ ਵੀ ਆਉਣੇ ਸਨ। ਪਰ ਹੋਰ ਚਾਰਾ ਵੀ ਕੋਈ ਨਹੀਂ। ਉਹਦੇ ਘਰ ਵਾਲੀ ਉਹਦੀ ਚੁੱਪ ਤੇ ਚਿਹਰੇ ਦੇ ਉਤਾਰ ਚੜਾਅ ਤੋਂ ਗਵੇੜ ਲਾ ਲਿਆ। ਹੌਲੀ ਜੀ ਬੋਲੀ, ਪਰਸੋਂ ਉੱਥੇ ਉਰਸ ਦਾ ਦਿਨ ਨੇ, 3 ਦਿਨ ਮੇਲਾ ਲੱਗਾ ਰਹਿੰਦਾ ਏ। 3 ਦਿਨ ਮੇਲਾ? ਉਹਨੂੰ ਕੁਝ ਉਮੀਦ ਹੋਈ, ਖਬਰੇ ਐਸੇ ਬਹਾਨੇ ਹੀ ਪੱਕੀ ਰਾਸ ਹੋ ਜਾਵੇ। ਫਿਰ ਦੋਵਾਂ ਜੀਆਂ ਦੀਆਂ ਅੱਖਾਂ ਵਿੱਚ ਚਮਕ ਆਈ, ਚਿਹਰਿਆਂ 'ਤੇ ਫਿੱਕੀ ਮੁਸਕਰਾਹਟ ਫੈਲ ਗਈ। ਚੌਖੀ ਰਾਤ ਲੰਘ ਗਈ ਤੇ ਉਸ ਦੂਜਾ ਪਾਸਾ ਪਰਤ ਕੇ ਸੌਣ ਦਾ ਯਤਨ ਕੀਤਾ, ਪਰ ਨੀਂਦਰ ਉਹਦੀਆਂ ਅੱਖਾਂ ਤੋਂ ਇੰਨੀ ਦੂਰ ਸੀ ਜਿੰਨੀ ਮਜ਼ਦੂਰ ਕੋਲੋਂ ਖੁਸ਼ੀ। ਮਿੱਟੀ ਦੇ ਤੇਲ ਨਾਲ ਬਲਦੇ ਹੋਏ ਦੀਵੇ ਨੇ ਆਖਰੀ ਸਾਹ ਖਿੱਚ ਕੇ ਲਿਆ ਤੇ ਫੇਰ ਬੁੱਝ ਕੇ ਹਨੇਰੇ ਨੂੰ ਸਾਰੀ ਦੀ ਸਾਰੀ ਹਕੂਮਤ ਸੌਂਪ ਕੇ ਚੁੱਪ ਹੋ ਗਿਆ। ਹਨੇਰਾ ਹੋਣ ਨਾਲ ਉਹਨੂੰ ਅਣਜਾਣਾ ਜਿਹਾ ਖੌਫ ਹੋਇਆ। ਖੰਘ ਕੇ ਬੋਲਿਆ, ਸੌਂ ਗਈ ਏ? ਨਹੀਂ ਜਾਗਣੀ ਆ। ਉਹਦੀ ਵਹੁਟੀ ਨੇ ਵੀ ਆਪਣੀ ਮੰਜੀ ਤੇ ਪਾਸਾ ਪਰਤਿਆ। ਤੈਨੂੰ ਵੀ ਨੀਂਦਰ ਨਹੀਂ ਆਈ? ਉਸ ਪੁੱਛਿਆ। ਅਜੇ ਬਤੇਰੀ ਰਾਤ ਪਈ ਏ, ਤੂੰ ਸੌਂ ਜਾ, ਵਹੁਟੀ ਬੋਲੀ। ਜੋ ਹੋ ਜਾਏ ਉਹਨੂੰ ਪਛਤਾਵੀ ਦਾ ਨਹੀਂ। ਨੀ ਰਾਸ ਪੱਕੀ ਹੋ ਜਾਵੇਗੀ ਨਾ? ਉਸ ਵਹੁਟੀ ਅੱਗੇ ਆਪਣਾ ਸ਼ੱਕ ਦੁਹਰਾਇਆ। ਆਹੋ, ਉੱਥੇ ਚੰਗੇ ਚੰਗੇ ਲੋਕ ਅੱਲਾ ਨੂੰ ਮੰਨਣ ਵਾਲੇ ਆਉਂਦੇ ਨੇ ਤੇ ਰੱਜ ਕੇ ਖੈਰਾਤ ਕਰਦੇ ਨੇ। ਤੈਨੂੰ ਯਕੀਨ ਏ? ਤੇ ਹੋਰ ਕੇ, ਘਰ ਵਾਲੀ ਯਕੀਨ ਨਾਲ ਦੱਸਿਆ। ਸ਼ੀਦਾਂ ਮਾਛਣ ਤੇ ਹਰ ਸਾਲ ਮੰਗ ਕੇ ਆਪਣਾ ਜੋੜਾ ਲੈਂਦੀ ਏ। ਬਾਲਾਂ ਦੇ ਤੇ ਆਪਣੇ ਨਵੇਂ ਕੱਪੜਿਆਂ ਨਾਲ ਰੋਟੀ ਟੁੱਕਰ ਵੀ ਚਲਾਈ ਰੱਖਦੀ ਏ। ਅੱਛਾ, ਉਹ ਜ਼ਰਾ ਕੁ ਖੁਸ਼ ਹੋ ਕੇ ਬੋਲਿਆ। ਫੇਰ ਤੇ ਰਾਸ ਤੋਂ ਵੀ ਪੈਸੇ ਵੱਧ ਰਹਿਣਗੇ, ਹੈ ਨਾ? ਰਾਸ ਤੋਂ ਵੱਧ ਪੈਸੇ ਦਾ ਸੁਣ ਕੇ ਵਹੁਟੀ ਬੋਲੀ, ਅੜਿਆ ਮੇਰਾ ਤੇ ਖਿਆਲ ਏ। ਉਹ ਲਾਡ ਨਾ ਬੋਲੀ, ਜੇ ਕੋਈ ਪੈਸਾ ਰਾਸ ਤੋਂ ਵੱਧ ਗਿਆ ਤੇ ਮੈਂ ਕਲਿੱਪ ਖਰੀਦ ਲਵਾਂਗੀ। ਵੇਖੇ ਨਾ ਅੱਜ ਕੱਲ੍ਹ ਦੀਆਂ ਕੁੜੀਆਂ ਕਿੰਜ ਵਾਲਾਂ ਨੂੰ ਵਾਹ ਕੇ ਪੁੱਠੀ ਗੁੱਤ ਬਣਾਉਂਦੀਆਂ ਨੇ ਤੇ ਜ਼ਰਾ ਕੁ ਕੰਨਾਂ ਦੇ ਕੋਲ ਕਰਕੇ ਕਲਿੱਪ ਲਾ ਕੇ ਇੰਜ ਲੱਗਦੀਆਂ ਨੇ ਜਿਵੇਂ ਤਿਤਲੀਆਂ ਹੋਣ, ਉੱਡੀਆਂ ਕੇ ਉੱਡੀਆਂ। ਉਹ ਚਾਹ ਨਾਲ ਬੋਲਦੀ ਗਈ, ਸੱਚੀ ਮੈਨੂੰ ਵੀ ਬੜੀ ਰੀਝ ਏ ਕਲਿੱਪਾਂ ਦੀ। ਤੇਰਾ ਕੀ ਖਿਆਲ ਏ, ਠੀਕ ਏ? ਓਏ ਪਰਾਂ ਕਰ, ਉਹ ਜ਼ਰਾ ਕੁ ਉੱਚੀ ਆਵਾਜ਼ ਵਿੱਚ ਬੋਲਿਆ। ਵਾਲਾਂ ਦਾ ਕੀ ਏ, ਕਿਸੇ ਲੀਰ ਟਾਕੀ ਨਾਲ ਵੀ ਬੰਨੇ ਜਾਂਦੇ ਨੇ। ਉਹ ਵਾਧੂ ਪੈਸਿਆਂ ਦਾ ਕੋਈ ਆਪ ਹਿਸਾਬ ਲਾਈ ਬੈਠਾ ਸੀ। ਮੇਰਾ ਤੇ ਖਿਆਲ ਏ ਪੈਸੇ ਬਹੁਤੇ ਹੋ ਗਏ ਤੇ ਉਹ ਖੁਸ਼ੀ ਨਾਲ ਬੋਲਦਾ ਗਿਆ, ਇੱਕ ਘੜੀ ਲਵਾਂਗਾ। ਅੱਜ ਕੱਲ੍ਹ ਦੇ ਮੁੰਡੇ ਗੁੱਟ ਨਾਲ ਘੜੀ ਬਣ ਕੇ ਇੰਜ ਫਿਰਦੇ ਨੇ ਜਿਵੇਂ ਨਾਡੂ ਖਾਂ ਹੋਣ। ਸੱਚ ਪੁੱਛੇ ਤੇ ਘੜੀ ਲੱਗਦੀ ਵੀ ਬੜੀ ਸੋਹਣੀ ਏ। ਜਦ ਕੋਈ ਵਕਤ ਪੁੱਛੇ ਤਾਂ ਬੜੇ ਫਖਰ ਨਾਲ ਬਾਂਹ ਨੂੰ ਉਲਾਰਾ ਦੇ ਕੇ ਪਹਿਲਾਂ ਹੇਠਾਂ ਕਰਦੇ ਨੇ, ਫਿਰ ਪੂਰੀ ਬਾਂਹ ਨੂੰ ਨੰਗਾ ਕਰਕੇ ਘੜੀ ਨੂੰ ਅੱਖਾਂ ਦੇ ਸਾਹਮਣੇ ਲਿਆ ਕੇ ਜਦ ਬੋਲਦੇ ਨੇ, ਸੱਚੀ ਉਸ ਵੇਲੇ ਬੜਾ ਹੀ ਸਰੂਰ ਆਉਂਦਾ ਹੋਵੇਗਾ। ਉਹਦੀ ਵਹੁਟੀ ਨੂੰ ਅੰਦਰੋਂ ਅੰਦਰ ਬੜਾ ਹੀ ਗੁੱਸਾ ਚੜਿਆ ਹੋਇਆ ਸੀ। ਉਹ ਸੋਚ ਰਹੀ ਸੀ, ਭਲਾ ਮੇਰੇ ਰੇਸ਼ਮੀ ਵਾਲਾਂ ਨਾਲੋਂ ਇਹਦੇ ਗੁੱਟ ਸੋਹਣੇ ਨੇ। ਤਲਖੀ ਨਾਲ ਬੋਲੀ, ਵਾਹ ਵੇ ਸੋਹਣਿਆ, ਕਦੀ ਆਪਣੇ ਗੁੱਟ ਵੇਖੇ ਨੇ? ਇਹ ਘੜੀਆਂ ਵਾਲੇ ਗੁੱਟ ਨੇ? ਕੀ ਮੇਰੇ ਗੁੱਟਾਂ ਨੂੰ ਕੀ? ਉਹ ਵੀ ਗੁੱਸੇ ਨਾਲ ਬੋਲਿਆ, ਮੇਰੇ ਗੁੱਟਾਂ ਵਿੱਚ ਇੰਨਾ ਜ਼ੋਰ ਏ, ਇੰਨਾ ਜ਼ੋਰ ਏ ਤੈਨੂੰ ਹੀ ਘੁੱਟ ਕੇ ਮਾਰ ਦਿਆਂ। ਵਾਹ ਵੇ ਬੜਾ ਆਇਆ ਜ਼ੋਰ ਵਾਲਾ, ਕਿ ਮੇਰੇ ਗੁੱਟਾਂ ਨੂੰ? ਉਸ ਨਕਲ ਉਤਾਰੀ, ਫੇਰ ਬੋਲੀ, ਗੁੱਟ ਤੇ ਵੇਖੋ, ਮੋਏ ਡੁੱਗਲ ਹਾਥੀ ਦੇ ਪੈਰਾਂ ਵਰਗੇ ਬੇਸਵਾਦੇ ਤੇ ਮੈਲ ਖਾਦੇ। ਅਖੇ ਵੇਖਣਾ ਵਕਤ ਨਾ ਆਵੇ ਤੇ ਸ਼ੌਂਕੀ ਘੜੀਆਂ ਦਾ। ਜਵਾਬ ਵਿੱਚ ਉਹ ਵੀ ਤਲਖੀ ਨਾਲ ਬੋਲਿਆ, ਬੱਲੇ ਨਹੀਂ ਛਮਕ ਛੱਲੋ, ਵਾਲ ਵੇਖੇ ਨਹੀਂ ਆਪਣੇ, ਇਹ ਕਲਿੱਪਾਂ ਵਾਲੇ ਨੇ। ਜੂਆਂ ਖਾਦੇ ਖੁੱਤੀ ਹੋਏ ਜਿਵੇਂ ਸਿਰਕੰਡੇ ਦਾ ਜੰਗਲ ਹੁੰਦਾ ਏ। ਅਖੇ ਕੰਘੀ ਕਰਨੀ ਨਾ ਆਵੇ ਤੇ ਸ਼ੌਕਣ ਕਲਿੱਪਾਂ ਦੀ। ਉਸ ਆਖਿਆ, ਮੇਰੀ ਮਰਜ਼ੀ, ਮੈਂ ਘੜੀ ਲਵਾਂ ਤੇ ਭਾਵੇਂ ਕੁਝ ਹੋਰ। ਤੂੰ ਕੌਣ ਹੁੰਨੀ ਏ ਮੇਰੀ ਮਾਂ ਦੀ ਕਮਾਈ ਉੱਤੇ ਰੀਝਣ ਵਾਲੀ? ਬੱਲੇ ਵੇ ਮਾਂ ਦੇ ਸਕਿਆ, ਮੈਂ ਨਾ ਹੁੰਦੀ ਤੇ ਤੂੰ ਚਰੋਕਣਾ ਮਾਂ ਨੂੰ ਵੇਚ ਕੇ ਖਾ ਛੱਡਣਾ ਸੀ। ਉਹ ਮੇਰੀ ਬੂਆ ਸੀ, ਮੈਂ ਹੀ ਖਿਆਲ ਕਰਦੀ ਰਹੀ। ਹੁਣ ਤੇ ਉਹਦੀ ਕਮਾਈ ਵੀ ਮੈਂ ਹੀ ਖਾਵਾਂਗੀ। ਉਹ ਮੇਰੇ ਪਿਓ ਦੀ ਭੈਣ ਏ। ਚੱਲ ਆਰਾਮ ਨਾਲ ਬਹੋ, ਵੱਡੀ ਆਈ ਬੂਆ ਵਾਲੀ। ਮੈਂ ਘੜੀ ਹੀ ਲਵਾਂਗਾ, ਮੈਂ ਕਲਿੱਪ ਲਵਾਂਗੀ, ਉਹ ਵੀ ਚਾਂਦੀ ਦੇ। ਮੈਂ ਤੇਰੀ ਸੰਗੀ ਘੁੱਟ ਦਿਆਂਗਾ। ਮੈਂ ਬੂਆ ਨੂੰ ਲੈ ਕੇ ਆਪਣੇ ਪੀਰ ਵੱਲ ਚਲੀ ਜਾਵਾਂਗੀ। ਉਸ ਧਮਕੀ ਦਿੱਤੀ। ਤੂੰ ਕੌਣ ਹੁੰਨੀ ਹੈ ਮੇਰੀ ਮਾਂ ਨੂੰ ਲਿਜਾਣ ਵਾਲੀ? ਉਹ ਉੱਠ ਬੈਠਾ। ਮੈਂ ਹੁਣੇ ਹੀ ਜਾਣਾ ਵਾ ਆਪਣੀ ਮਾਂ ਕੋਲ।
ਉਹ ਉਸ ਤੋਂ ਵੀ ਪਹਿਲਾਂ ਉੱਠ ਕੇ ਬੂਆ 'ਤੇ ਕਬਜ਼ਾ ਕਰਨ ਲਈ ਭੱਜ ਪਈ। ਮਾਈ ਦੇ ਕਬਜ਼ੇ ਲਈ ਦੋਹਾਂ ਦੌੜ ਲਾਈ, ਪਰ ਮਾਈ ਜੰਤੇ ਮੇਲੇ ਵਿੱਚ ਕਿਧਰੇ ਵੀ ਨਜ਼ਰ ਨਾ ਆਈ। ਉਹਨਾਂ ਮਜ਼ਾਰ ਦੁਆਲੇ 7 ਚੱਕਰ ਲਾਏ, ਪਰ ਮਾਈ ਜੰਤੇ ਨਾ ਮਿਲੀ। ਉਦਾਸੀ ਨਾਲ ਅੱਖਾਂ ਮਲੀਆਂ ਤੇ ਦੋਹਾਂ ਦੀ ਪਲ ਵਿੱਚ ਸੁਲਾਹ ਹੋ ਗਈ। ਮਾਈ ਜੰਤੇ ਦੋਹਾਂ ਲਈ ਕਮਾਈ ਦਾ ਸਬਬ ਸੀ। ਕਿੱਥੇ ਸੀ? ਖਾਵੰਦ ਪੁੱਛਿਆ। ਇੱਥੇ ਹੀ ਸੀ, ਕੰਧ ਨਾਲ। ਉਹਨੂੰ ਫਿਕਰ ਹੋਈ। ਵਹੁਟੀ ਛੇਤੀ ਆਖਿਆ, ਮਾਂ ਦੇ ਸਕਿਆ ਉਹ ਕਿੱਥੇ ਜਾ ਸਕਦੀ ਏ? ਉਹਨੂੰ ਜਾਣ ਜੋਗਾ ਛੱਡਿਆ ਸੀ ਤੂੰ? ਮੈਂ ਕੀ ਕੀਤਾ ਸੀ? ਉਹ ਅੜ ਕੇ ਬੋਲਿਆ। ਤੂੰ ਉਹਦੇ ਦੋਵੇਂ ਪੈਰ ਅੱਗ ਨਾਲ ਸਾੜ ਸੱਟੇ ਸਨ। ਹਾਏ, ਮਾਂ ਦੇ ਪੈਰ ਮੈਂ ਆਪ ਸਾੜੇ ਸਨ? ਉਹਨੇ ਆਪਣੇ ਆਪ ਨੂੰ ਬੁਰਾ ਆਖਦਿਆਂ ਹੋਇਆਂ ਕਿਹਾ। ਮਾਂ ਰੋ ਰੋ ਕੇ ਲੋਕਾਂ ਨੂੰ ਹਾਲ ਸੁਣਾਇਆ ਹੋਵੇਗਾ। ਉਹ ਕੁਝ ਬੋਲਣ ਜੋਗੀ ਵੀ ਨਹੀਂ ਸੀ। ਮਾਂ ਦੇ ਸਕਿਆ, ਕਿਉਂ ਕੀ ਹੋਇਆ ਸੀ ਮੇਰੀ ਮਾਂ ਨੂੰ? ਉਹ ਕੁਝ ਸ਼ਰਮਿੰਦਾ ਸੀ। ਤੱਤੀ ਪਿੱਛ ਪਿਆ ਕੇ ਉਹਦੀ ਜ਼ਬਾਨ ਸਾੜ ਦਿੱਤੀ ਸੀ ਅਸਾਂ, ਵਹੁਟੀ ਬੋਲੀ। ਪਰ ਮੇਰੀ ਮਾਂ ਦਾ ਮੂੰਹ ਸਿਰ ਮੁੰਨ ਕੇ ਤੇ ਤੂੰ ਹੀ ਉਹਨੂੰ ਮਲੰਗਣੀ ਬਣਾਇਆ ਸੀ, ਬੂਆ ਵਾਲੀਏ। ਉਹ ਹੱਕਾ ਬੱਕਾ ਕੰਧ ਨਾਲ ਖਲੋਤਾ ਬਾਰ-ਬਾਰ ਵਹੁਟੀ ਵੱਲ ਵੇਖਣ ਲੱਗ ਪਿਆ। ਵਹੁਟੀ ਆਪਣੀ ਚੁੰਨੀ ਦੇ ਪੱਲੇ ਨਾਲੋਂ ਖੋਲ੍ਹ ਕੇ 10 ਦਾ ਨੋਟ ਦਿੰਦਿਆਂ ਹੋਇਆਂ ਆਖਿਆ, ਜਾ ਡਾਕਟਰ ਕੋਲੋਂ ਮਾਂ ਦੇ ਪਾਗਲ ਹੋਣ ਦਾ ਸਰਟੀਫਿਕੇਟ ਬਣਵਾ ਕੇ ਰੇਡੀਓ ਤੋਂ ਐਲਾਨ ਕਰਵਾ ਕਿ ਮਾਈ ਜੰਤੀ ਘਰ ਦਾ ਰਾਹ ਭੁੱਲ ਗਈ ਏ, ਕਿਸੇ ਨੂੰ ਮਿਲੇ ਤੇ ਘਰ ਅਪੜਾ ਦੇ। ਪਰ ਖਾਵੰਦ ਕੁਝ ਨਾ ਬੋਲਿਆ। ਵਹੁਟੀ ਫੇਰ ਆਖਿਆ, ਛੇਤੀ ਕਰ, ਜੇ ਸਾਡੇ ਕਰਤੂਤ ਦਾ ਪਤਾ ਲੋਕਾਂ ਨੂੰ ਲੱਗ ਗਿਆ, ਕਿਹੜਾ ਮੂੰਹ ਵਿਖਾਵਾਂਗੇ? ਲੋਕਾਂ ਤਾਨੇ ਮਾਰ ਮਾਰ ਸਾਨੂੰ ਜੀਉਣ ਜੋਗਾ ਨਹੀਂ ਛੱਡਣਾ। ਲੈ ਫੜ 10 ਰੁਪਈਏ ਤੇ ਛੇਤੀ ਕਰ। ਖਾਵੰਦ 10 ਦਾ ਨੋਟ ਫੜ ਕੇ ਪੁਰਜ਼ੇ ਕਰ ਦਿੱਤਾ ਤੇ ਪੱਕੀ ਰਾਸ ਕਰਦਾ ਮੇਲੇ ਦੀ ਭੀੜ ਵਿੱਚ ਗਵਾਚ ਗਿਆ।